ਅੱਜ ਪਾਣੀ ਕਿਉਂ ਇੰਨਾ ਜ਼ਿਆਦਾ ਪੰਜਾਬ ਦੇ ਵਿੱਚ ਘਟ ਚੁੱਕਾ ਆ? ਉਹਦੀ ਐਕਸਪਲੋਇਟੇਸ਼ਨ ਧਰਤੀ ਹੇਠਲੇ ਪਾਣੀ ਦੀ ਇਹ ਲੈਵਲ ਇੱਥੇ ਤੱਕ ਕਿੱਦਾਂ ਪਹੁੰਚਿਆ? ਉਸਦੇ ਕਾਰਨਾਂ ਨੂੰ ਜਾਣਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਇਸ ਮੌਕੇ ਜੁੜ ਚੁੱਕੇ ਨੇ ਸੁਖਜੀਤ ਸਿੰਘ ਜੀ। ਆਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੁਖਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੁਖਜੀਤ ਸਿੰਘ ਜੀ, ਜਿੱਦਾਂ ਆਪਾਂ ਗੱਲ ਮੈਂ ਕਰ ਰਿਹਾ ਸੀਗਾ ਵੀ ਆਪਾਂ ਇਸ ਮਸਲੇ ਦੇ ਉੱਤੇ ਜਿਹੜੀ ਉਹ ਗੱਲਬਾਤ ਪਹਿਲੋਂ ਵੀ ਜਿੱਦਾਂ ਕਰ ਰਹੇ ਸੀਗੇ। ਤੁਹਾਡਾ ਵੀ ਜਿਹੜਾ ਇੱਕ ਕੇਂਦਰ ਹੈਗਾ ਹੈ ਖੇਤੀਬਾੜੀ ਤੇ ਵਾਤਾਵਰਣ ਜਾਗਰੂਕਤਾ ਕੇਂਦਰ, ਇਹਨਾਂ ਦੇ ਦੁਆਰਾ ਇੱਕ ਰਿਪੋਰਟ ਪੇਸ਼ ਦੀ ਕਮੇਟੀ ਦੀ ਰਿਪੋਰਟ ਵੀ ਆਪਣੇ ਸਾਹਮਣੇ ਵਿਧਾਨ ਸਭਾ 'ਚ ਵੀ ਜਿਹੜੀ ਉੱਥੇ ਪੇਸ਼ ਹੋਈ ਆ, ਉਹਨਾਂ ਨੇ ਵੀ ਜਿਹੜਾ ਉਹ ਦੱਸਿਆ ਆ। ਉਸ ਦੇ ਵਿੱਚ ਕਾਰਨਾਂ ਦੇ ਵਿੱਚ ਜਾਣ ਤੋਂ ਪਹਿਲਾਂ ਜੇ ਗੱਲ ਕਰੀਏ, ਹਰ ਇੱਕ ਥਾਂ ਦੇ, ਹਰ ਇੱਕ ਕਿੱਤੇ ਦੇ ਜਾਂ ਹਰ ਇੱਕ ਸੂਬੇ ਦੇ ਆਪੋ ਆਪਣੇ ਨੈਚੁਰਲ ਰਿਸੋਰਸਿਸ ਜਿਹੜੇ ਉਹ ਹੁੰਦੇ ਆ। ਪੰਜਾਬ ਦੇ ਕੋਲ ਕਿਹੜੇ ਨੈਚੁਰਲ ਰਿਸੋਰਸਿਸ ਆ ਜਿਹਦੇ ਸਿਰ ਦੇ ਉੱਤੇ ਪੰਜਾਬ ਦਾ ਡੰਕਾ ਜਿਹੜਾ ਉਹ ਵੱਜਦਾ ਰਿਹਾ ਆ? ਜੇ ਆਪਾਂ ਉਸ ਦੇ ਵਿੱਚ ਜਾਈਏ ਤੇ ਕੀ ਪਾਣੀ ਹੀ ਇੱਕ ਮੇਨ ਜਿਹੜਾ ਰਿਸੋਰਸ ਆ ਪੰਜਾਬ ਦੇ ਕੋਲ ਆ, ਜਿਹਦੇ ਸਿਰ ਦੇ ਉੱਤੇ ਆਪਾਂ ਸਾਰਾ ਕਹਿ ਸਕਦੇ ਹਾਂ ਵੀ ਇਸ ਖੇਤਰ ਨੇ ਇੰਨਾ ਜਿਹੜਾ ਵਧਿਆ ਫੁੱਲਿਆ ਸੀ? ਜੀ ਬਿਲਕੁਲ, ਜੇਕਰ ਨੈਚੁਰਲ ਰਿਸੋਰਸਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੋਲੇ ਜਿਹੜਾ ਇਕਲੌਤਾ ਨੈਚੁਰਲ ਰਿਸੋਰਸ ਹੈਗਾ ਆ ਉਹ ਪਾਣੀ ਹੈ। ਜਿਵੇਂ ਰਾਜਸਥਾਨ ਦੇ ਕੋਲੇ ਬਜਰੀ ਹੈ, ਪੱਥਰ ਹੈਗਾ ਆ, ਤਾਂ ਪੰਜਾਬ ਦੇ ਕੋਲੇ ਜਾਂ ਅਸਾਮ ਦੇ ਵੱਲ ਤੁਸੀਂ ਦੇਖਦੇ ਹੋ ਕੋਲਾ ਹੈਗਾ, ਕਈ ਸਟੇਟਾਂ ਦੇ ਕੋਲੇ ਹੋਰ ਮੈਟਲਸ ਦੀਆਂ ਜਿਹੜੀਆਂ ਖਾਣਾਂ ਹੈਗੀਆਂ, ਤਾਂ ਪੰਜਾਬ ਦੇ ਕੋਲੇ ਜਿਹੜਾ ਇਕੱਲਾ ਪਾਣੀ ਇੱਕ ਨੈਚੁਰਲ ਰਿਸੋਰਸ ਦੇ ਵਜੋਂ ਹੈਗਾ ਆ। ਇਸੇ ਦੇ ਬੇਸਿਸ ਦੇ ਜਿਹੜਾ ਹੈਗਾ ਪਿਛਲੇ ਸਮੇਂ ਦੇ ਵਿੱਚ, ਚਾਹੇ ਖੇਤੀ ਦੇ ਖੇਤਰ ਦੇ ਵਿੱਚ ਪੰਜਾਬ ਅੱਗੇ ਵਧਿਆ ਆ, ਔਰ ਇਹ ਬੜੀ ਮਹੱਤਵਪੂਰਨ ਰਿਸੋਰਸ ਹੈਗਾ ਆ, ਚਾਹੇ ਪੰਜਾਬ ਦੇ ਲਈ ਚਾਹੇ ਕੋਈ ਵੀ ਖਿੱਤਾ ਹੈਗਾ ਆ। ਤੁਸੀਂ ਪਿਛਲੇ ਸਮੇਂ ਦੇ ਵਿੱਚ ਚਾਈਨਾ ਜਿਹੜਾ ਜਦੋਂ ਬ੍ਰਹਮਪੁੱਤਰ ਦੇ ਉੱਤੇ ਉਹ ਗਤੀਵਿਧੀਆਂ ਵਧਾ ਰਿਹਾ, ਤਿੱਬਤ ਦੇ ਵੱਲ ਗਤੀਵਿਧੀਆਂ ਵਧਾ ਰਿਹਾ, ਬ੍ਰਹਮਪੁੱਤਰ ਦੇ ਪਾਣੀ ਨੂੰ ਕੰਟਰੋਲ ਕਰ ਰਿਹਾ ਹੌਲੀ ਹੌਲੀ, ਜੀ, ਉਹਦਾ ਕਾਰਨ ਹੈਗਾ ਕਈ ਵਾਰ ਅਸੀਂ ਸੁਣਦੇ ਹਾਂ, ਈਵਨ ਵੱਡੇ ਵੱਡੇ ਡਿਸਪਿਊਟ ਦੁਨੀਆ ਦੇ ਵਿੱਚ ਹੋਏ ਨੇ। 2 ਦਿਨ ਪਹਿਲਾਂ ਅਸੀਂ ਤੁਹਾਡੇ ਅਮਰੀਕਾ ਦੇ ਕਿਸੇ ਸੱਜਣ ਦੇ ਨਾਲ ਗੱਲ ਕਰ ਰਹੇ ਸਾਂ, ਕੋਲੋਰਾਡੋ ਵਾਟਰ ਡਿਸਪਿਊਟ ਦੀ ਗੱਲ ਸਾਡੇ ਨਾਲ ਸਾਂਝੀ ਕਰ ਰਹੇ ਸਨ। ਜੀ, ਤਾਂ ਅੰਤਰਰਾਜੀ ਵਾਟਰ ਡਿਸਪਿਊਟਸ ਜਿਹੜੇ ਹੈਗੇ ਨੇ ਜਾਂ ਅੰਤਰਰਾਸ਼ਟਰੀ ਵਾਟਰ ਡਿਸਪਿਊਟਸ ਨੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਹੋਰ ਜਿਹੜਾ ਹੈਗਾ ਵੱਡੇ ਲੈਵਲ ਤੇ ਸਾਨੂੰ ਦੇਖਣ ਨੂੰ ਮਿਲਣਗੇ, ਕਿਉਂਕਿ ਇੱਥੋਂ ਤੱਕ ਕਿਹਾ ਜਾਂਦਾ ਆ, ਇੱਥੋਂ ਤੱਕ ਸ਼ੰਕਾ ਜਿਹੜਾ ਹੈਗਾ ਉਹ ਪ੍ਰਗਟਾਇਆ ਜਾਂਦਾ ਹੈਗਾ ਕਿ ਜਿਹੜੀ ਤੀਜੀ ਸੰਸਾਰ ਜੰਗ ਆ ਉਹਦਾ ਵੀ ਇੱਕ ਮੁੱਖ ਕਾਰਨ ਪਾਣੀ ਹੋ ਸਕਦਾ ਆ। ਜੀ ਜੀ, ਜੀ, ਬਿਲਕੁਲ। ਸੋ ਇਹ ਜਿਹੜਾ ਨੈਚੁਰਲ ਰਿਸੋਰਸ ਆ, ਇੱਕੋ ਇੱਕ ਸਰੋਤ ਪੰਜਾਬ ਦੇ ਕੋਲ ਆਪਾਂ ਕਹਿ ਸਕਦੇ ਹਾਂ ਹੈ। ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਆ, ਉੱਥੇ ਇਹ ਉਪਜਦਾ ਆ, ਇੰਨਾ ਕੁਛ ਇਸ ਦੇ ਜ਼ਰੀਏ ਆਪਾਂ ਨੂੰ ਮਿਲ ਰਿਹਾ ਆ। ਤੇ ਹੁਣ ਆਪਾਂ ਜਿਹੜਾ ਦੇਖ ਰਹੇ ਹਾਂ ਸੁਖਜੀਤ ਸਿੰਘ ਜੀ ਵੀ, ਇਹ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ, ਚਾਹੇ ਆਪਾਂ ਦਰਿਆਈ ਪਾਣੀ ਦੀ ਗੱਲ ਕਰ ਲਈਏ ਤੇ ਚਾਹੇ ਧਰਤੀ ਹੇਠਲੇ ਪਾਣੀ ਦੀ ਗੱਲ ਕਰ ਲਈਏ। ਜੇ ਮੋਟੇ ਤੌਰ ਦੇ ਉੱਤੇ ਸਾਨੂੰ ਤੁਸੀਂ ਦੱਸੋ ਵੀ ਕਿੰਨਾ ਦਰਿਆਈ ਪਾਣੀ ਪੰਜਾਬ ਦੇ ਕੋਲ ਆ ਤੇ ਕਿੰਨਾ ਜਿਹੜਾ ਧਰਤੀ ਹੇਠਲਾ ਪਾਣੀ ਆ, ਤੇ ਫਿਰ ਆਪਾਂ ਉਸ ਤੋਂ ਅੱਗੇ ਗੱਲ ਕਰਾਂਗੇ ਵੀ ਕਿੰਨੀ ਵਰਤੋਂ ਕਿੱਥੇ ਕਿੱਥੇ ਇਹਨਾਂ ਪਾਣੀਆਂ ਦੀ ਹੋ ਰਹੀ ਹੈ। ਜਿੱਥੋਂ ਤੱਕ ਦਰਿਆਈ ਪਾਣੀਆਂ ਦੀ ਗੱਲ ਹੈ ਜੀ, ਦਰਿਆਈ ਪਾਣੀ ਜਿਹੜਾ 2000, ਜੇਕਰ ਮੈਂ 1947 ਤੋਂ ਹੀ ਗੱਲ ਕਰਾਂ, ਜਦੋਂ ਜੀ, 1947 ਦੇ ਵਿੱਚ ਜਿਹੜੀ ਵੰਡ ਹੁੰਦੀ ਹੈ, ਤਾਂ ਪੰਜਾਬ ਦੇ ਹਿੱਸੇ ਉਦੋਂ 336 ਲੱਖ ਏਕੜ ਫੁੱਟ ਪਾਣੀ ਜਿਹੜਾ ਉਹ ਆਉਂਦਾ ਹੈ, ਜਿਹੜਾ ਜੀ, ਪੰਜਾਬ ਦੇ ਹਿੱਸੇ ਨਹੀਂ, ਜਿਹੜਾ ਇੰਡੀਆ ਦੇ ਹਿੱਸੇ ਆਉਂਦਾ ਹੈ, ਜਿਹਦੇ ਚੋਂ ਪੰਜਾਬ ਦੀ ਜਿਹੜੀ ਵਰਤੋਂ ਸੀਗੀ ਉਸ ਵੇਲੇ ਉਹ 90 ਲੱਖ ਏਕੜ ਫੁੱਟ ਦੀ ਸੀਗੀ। ਠੀਕ ਹੈ। ਔਰ ਉਸ ਤੋਂ ਬਾਅਦ ਜੇਕਰ 2008 ਦੇ ਵਿੱਚ ਦੇਖੀਏ ਤਾਂ, ਕਿਉਂਕਿ ਕਲਾਈਮੇਟ ਚੇਂਜ ਹੁੰਦਾ ਆ, ਸਮੇਂ-ਸਮੇਂ ਦੇ ਵਿੱਚ ਵਾਤਾਵਰਣ ਦੇ ਵਿੱਚ ਬਦਲਾਅ ਆਉਣ ਦੇ ਕਰਕੇ ਜਿਹੜਾ ਇਸ ਪਾਣੀ ਦੀ ਮਾਤਰਾ ਹੈਗੀ ਹੈ, 2008 ਦੇ ਵਿੱਚ ਇਹ 304 ਲੱਖ ਏਕੜ ਫੁੱਟ ਰਹਿ ਜਾਂਦੀ ਹੈ, ਤੇ ਜਿਹਦੇ ਚੋਂ ਪੰਜਾਬ ਦੇ ਹਿੱਸੇ ਦੇ ਵਿੱਚ ਜਿਹੜਾ ਹੈਗਾ ਉਹ 152 ਲੱਖ ਏਕੜ ਫੁੱਟ ਆ। ਇੱਕ ਅਕਸਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਪਾਕਿਸਤਾਨ ਨੂੰ ਪਾਣੀ ਜਾਂਦਾ ਜੀ, ਜਦੋਂ ਵੀ ਕੋਈ ਪੰਜਾਬ ਚੋਂ ਇੱਧਰੋਂ ਗੱਲ ਕਰੂਗਾ। ਪਿਛਲੇ ਸਮੇਂ ਦੇ ਵਿੱਚ ਚੰਗੇ ਸੁਹਿਰਦ ਰਾਜਨੀਤਿਕ ਆਗੂ ਕਹੇ ਜਾਂਦਿਆਂ ਦੇ ਵਿੱਚੋਂ ਵੀ ਕਈ ਵਾਰ ਇਹ ਗੱਲ ਕਹਿ ਦਿੰਦੇ ਕਿ ਪਾਕਿਸਤਾਨ ਨੂੰ ਜਾਂਦਾ ਜਿਹੜਾ ਪਾਣੀ ਆ ਉਹ ਰੋਕ ਦਿਓ। ਹਾਲਾਂਕਿ ਕੋਈ ਜਿਹੜਾ ਸੁਹਿਰਦ ਰਾਜਨੀਤਿਕ ਜਾਂ ਸਮਾਜਿਕ ਆਗੂ ਨਹੀਂ ਹੈਗਾ ਉਹ ਤਾਂ ਇਹ ਗੱਲ ਕਰੇ ਤਾਂ
ਠੀਕ ਵੀ ਲੱਗਦੀ ਹੈ ਵੀ ਠੀਕ ਆ, ਉਹਨੇ ਆਪਣੀਆਂ ਰੋਟੀਆਂ ਸਿੱਖਣੀਆਂ ਨੇ। ਪਰ ਹੂੰ, ਕੁਝ ਸਮਾਂ ਪਹਿਲਾਂ ਸੁਖਪਾਲ ਖਹਿਰਾ ਨੇ ਇਹ ਗੱਲ ਕੀਤੀ ਸੀਗੀ ਕਿ ਪਾਕਿਸਤਾਨ ਨੂੰ ਜਾਂਦਾ ਜਿਹੜਾ ਪਾਣੀ ਆ ਉਹ ਰੁਕਣਾ ਚਾਹੀਦਾ ਆ। ਹੂੰ, ਤਾਂ ਮੈਂ ਇਹ ਦੱਸ ਦਿਆਂ ਕਿ 0.2 ਲੱਖ ਏਕੜ ਫੁੱਟ ਪਾਣੀ ਜਿਹੜਾ ਹੈਗਾ ਉਹ ਸਿਰਫ ਪਾਕਿਸਤਾਨ ਨੂੰ ਗਿਆ ਆ 2001 ਤੋਂ 2 ਦੇ ਦਰਮਿਆਨ, ਜਿਹੜੀ ਰਿਪੋਰਟਸ ਨੇ ਉਹ ਕਹਿੰਦੀਆਂ ਨੇ। ਠੀਕ ਹੈ। ਤਾਂ ਜੇਕਰ ਆਪਾਂ ਪਾਣੀ ਦੀ ਕੁੱਲ ਗੱਲ ਕਰ ਲਈਏ, ਪੰਜਾਬ ਦੇ ਜਿੰਨੇ ਦਰਿਆ ਨੇ ਸਾਰੇ ਦਰਿਆਵਾਂ ਦਾ ਕੁੱਲ ਮਿਲਾ ਕੇ ਜਿਹੜਾ ਪਾਣੀ ਹੈਗਾ ਉਹ ਆਪਾਂ ਜਿਹੜਾ ਪੰਜਾਬ ਨੂੰ ਮਿਲਿਆ ਹੋਇਆ ਉਹ 150 ਲੱਖ ਏਕੜ ਫੁੱਟ ਦੀ ਆਪਾਂ ਗੱਲ ਕੀਤੀ ਹੈ। ਰਾਜਸਥਾਨ ਦੇ ਕੋਲ 90 ਹੈ, ਹਰਿਆਣੇ ਦੇ ਕੋਲੇ 59 ਹੈਗਾ। ਔਰ ਜਿਹੜੀ ਪੰਜਾਬ ਦੀ ਲੋੜ ਹੈ ਉਹ 390 ਲੱਖ ਏਕੜ ਫੁੱਟ ਪਾਣੀ ਪੰਜਾਬ ਨੂੰ ਇਕੱਲੀ ਖੇਤੀ ਦੇ ਲਈ ਚਾਹੀਦਾ ਆ। ਠੀਕ ਹੈ। ਘਰੇਲੂ ਉਦਯੋਗ ਥਰਮਲ ਦੇ ਲਈ ਜੇਕਰ ਮਿਲਾ ਲਈਏ ਤਾਂ ਉਹ ਤਕਰੀਬਨ 60 ਲੱਖ ਏਕੜ ਫੁੱਟ ਬਣਦਾ ਆ। ਕੁੱਲ 450 ਲੱਖ ਏਕੜ ਫੁੱਟ ਤੋਂ ਵੱਧ ਪਾਣੀ ਦੀ ਪੰਜਾਬ ਨੂੰ ਜਿਹੜੀ ਆ ਉਹ ਲੋੜ ਹੈ। ਹੂੰ, ਤੇ ਪੰਜਾਬ ਦੇ ਸਾਰੇ ਦਰਿਆਵਾਂ ਦਾ ਪਾਣੀ ਜੇਕਰ ਮਿਲਾਉਨੇ ਆ ਤਾਂ ਉਹ 304 ਲੱਖ ਏਕੜ ਫੁੱਟ ਹੈ। ਜੇਕਰ ਸਾਰਾ ਦਾ ਸਾਰਾ ਉਹ ਪੰਜਾਬ ਵਰਤੇ, ਉਹਦੇ ਹੂੰ, ਚੋਂ ਹਰਿਆਣੇ ਨੂੰ, ਰਾਜਸਥਾਨ ਨੂੰ, ਕਿਸੇ ਨੂੰ ਵੀ ਕੁਝ ਨਾ ਦੇਵੇ, ਤਾਂ ਵੀ ਪੰਜਾਬ ਨੂੰ 150 ਲੱਖ ਏਕੜ ਫੁੱਟ ਪਾਣੀ ਧਰਤੀ ਦੇ ਹੇਠੋਂ ਕੱਢ ਕੇ ਵਰਤਣਾ ਪਊਗਾ। ਇਹ ਜਿਹੜੀ ਮੌਜੂਦਾ ਸਥਿਤੀ ਹੈਗੀ ਹੈ। ਹੂੰ।